ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਦੇ ਲਈ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 13 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਤੇ ਗੱਲ ਕਰੀਏ ਆਪਾਂ SIT ਦੀ। ਕਹਿੰਦੇ SIT ਦੀਆਂ ਸਰਗਰਮੀਆਂ ਖਾਸੀਆਂ ਵਧੀਆਂ ਹੋਈਆਂ ਨੇ ਸਰੂਪ ਭਾਲਣ ਡੇਰਿਆਂ ਦੇ ਵਿੱਚ ਤੇ ਇਹਦੇ ਨਾਲ ਨਾਲ ਰਿਕਾਰਡ ਭਾਲਣ ਦੇ ਲਈ SGPC ਦੇ ਦਫ਼ਤਰ ਪਹੁੰਚ ਗਈ ਜੀ SIT। ਪ੍ਰਵੀਨ ਜੀ, 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜੀ ਪੰਜਾਬ ਸਰਕਾਰ ਨੇ ਜਦੋਂ ਅੱਗੇ ਵਧਣ ਦਾ ਫੈਸਲਾ ਕੀਤਾ ਤੇ ਤਦ ਆਪਾਂ ਇਹ ਲਗਾਤਾਰ ਇਹ ਸਵਾਲ ਤੇ ਆਉਂਦੇ ਰਹੇ ਕਿ ਵੀ ਪੰਜਾਬ ਸਰਕਾਰ ਕੀ ਇਹਦੇ ਵਿੱਚੋਂ ਰਾਜਨੀਤੀ ਭਾਲਦੀ ਹੈ, ਜੀ ਜੀ, ਕੀ ਸੱਚਮੁੱਚ ਉਹਦੀ ਸੁਹਿਰਦ ਹੈ, ਕੀ ਉਹ ਸੱਚਮੁੱਚ ਗੁਰੂ ਨੂੰ ਸਮਰਪਿਤ ਹੈ। ਜੇ ਸਮਰਪਣਪਣਾ ਸਹੀ, ਸੱਚਾ ਤੇ ਅਦਬ ਵਾਲਾ ਹੋਵੇ ਤਾਂ ਉਹ ਪੈਰਲਲ ਬੇਅਦਬੀਆਂ ਵਾਲੇ ਮਾਮਲਿਆਂ ਨੂੰ ਵੀ ਉਸੇ ਪਿੱਚ ਤੇ ਲੈ ਕੇ ਆਵੇ, ਉਸੇ ਮੁਕਾਮ ਤੇ ਉਹਨਾਂ ਦੀ ਵਿਚਾਰਜੋਈ ਕਰੇ। ਉਧਰੋਂ ਪਿੱਠ ਕਰਕੇ ਖਲੋਣਾ ਤੇ ਇੱਧਰ ਅਗਾਂਹ ਵੱਧ ਕੇ ਦਿਖਾਉਣਾ, ਇਹਦਾ ਮਤਲਬ ਤੁਸੀਂ ਕੱਲੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਵੀ ਕਰ ਰਹੇ ਹੋ। ਸਹੀ। ਤੇ ਦੂਸਰੀ ਧਿਰ ਵੀ ਇਹਦੇ ਵਿੱਚੋਂ ਰਾਜਨੀਤਿਕ ਭਾਲ ਰਹੀ ਆ ਕਿ ਕਿਤੇ ਸਾਡਾ ਜ਼ਿਆਦਾ ਨੁਕਸਾਨ ਨਾ ਹੋ ਜਾਵੇ, ਬਚਾਅ ਹੋ ਜਾਵੇ, ਮੁੱਖ ਮੰਤਰੀ ਨੂੰ ਘੇਰ ਲਈਏ। ਇਸੇ ਲਈ ਤਲਬ ਕਰਨ ਵਾਲੀ ਪ੍ਰਕਿਰਿਆ ਵੀ ਉਹ ਵੀ ਬਦਲਾਖੋਰੀ ਚੋਂ ਦਿਖਦੀ ਹੈ। ਪਰ ਜਦੋਂ FIR ਹੋ ਗਈ, FIR ਤੋਂ ਬਾਅਦ ਸਿੱਟ ਬਣ ਗਈ, ਸਿੱਟ ਤੋਂ ਬਾਅਦ 2 ਗ੍ਰਿਫਤਾਰੀਆਂ ਹੋ ਗਈਆਂ, 2 ਗ੍ਰਿਫਤਾਰੀਆਂ ਤੋਂ ਬਾਅਦ ਇੱਕ ਆਡੀਓ ਆ ਗਈ ਜੀ ਤੇ ਉਹਦੇ ਵਿੱਚ ਲੱਗਿਆ ਕਿ ਹੁਣ SGPC ਕਰ ਗਈ। ਸਹੀ। ਤੇ ਉਸ ਘੇਰੇ ਦਾ ਦਾਇਰਾ ਸੁਖਬੀਰ ਬਾਦਲ ਤੱਕ ਜਾਣਾ ਹੀ ਜਾਣਾ, ਜਿਹਦਾ ਜ਼ਿਕਰ ਆਪਾਂ ਪਹਿਲਾਂ ਕਰਦੇ ਆਏ। ਉਸ ਦਾਇਰੇ ਚੋਂ ਸੁਖਬੀਰ ਨੂੰ ਬਾਹਰ ਕਰਨ ਲਈ ਕੀ SGPC ਨਾਲ ਇਹ ਸਮਝੌਤਾ ਹੋ ਗਿਆ ਸਰਕਾਰ ਦਾ ਕਿ ਲਓ ਅਸੀਂ ਤੁਹਾਨੂੰ ਇਹ ਰਿਕਾਰਡ ਉਪਲਬਧ ਕਰਾ ਦਿੰਨੇ ਆ, ਤੁਸੀਂ ਆਪਣੀ ਕਾਰਵਾਈ ਕਰਦੇ ਰਹੋ। ਕੀ ਉਸ ਤਰੀਕੇ ਨਾਲ ਅੱਗੇ ਵਧਣ ਦੀ ਪਹਿਲ ਕਦਮੀ ਹੋਈ ਆ, ਜਾਂ ਇਹ ਹੋ ਗਿਆ ਕਿ ਅਸੀਂ ਤੁਹਾਨੂੰ ਬੁਲਾਇਆ, ਤੁਸੀਂ ਸਾਨੂੰ ਬੁਲਾਇਆ, ਅਸੀਂ ਆਪਣਾ ਰਿਕਾਰਡ ਦੇ ਦਿੰਦੇ ਆ, ਤੁਸੀਂ ਆਪਣਾ ਦੇ ਜਿਓ, ਇਹ ਤੋਂ ਗਾਂਹ ਮਾਮਲਾ ਠੱਪ ਕਰਦੀ, ਆਪਾਂ ਇੱਕ ਦੂਜੇ 'ਚ ਦਖਲ ਨਹੀਂ ਦਿਆਂਗੇ। ਕੀ ਇੱਥੇ ਸਮਝੌਤਾ ਹੋ ਗਿਆ? ਸਹੀ ਹੈ। ਕੀ ਜਥੇਦਾਰ ਸਾਹਿਬਾਨ SGPC ਤੇ ਬਾਦਲ ਤੇ ਹੁਣ ਨਵੀਂ ਕੋਈ ਉਹਦੇ ਵਿੱਚ ਨੇ? ਜੋ ਵੀ ਹੋਵੇ ਇਹ ਤਾਂ ਆਉਂਦਾ ਸਮਾਂ ਤੈਅ ਕਰੂਗਾ। ਪਰ ਜਥੇਦਾਰ ਸਾਹਿਬ ਵੱਲੋਂ ਇਸ ਹਦਾਇਤ ਨੇ ਕਿ ਬਈ SGPC ਹੁਣ ਸਿੱਟ ਨੂੰ ਸਹਿਯੋਗ ਕਰੇ, ਸਿੱਟ ਨੂੰ ਹਰੀ ਝੰਡੀ ਮਿਲ ਗਈ। ਸਹੀ ਹੈ। ਇਹੀ ਜਥੇਦਾਰ ਸਾਹਿਬਾਨ ਦਾ ਹੁਕਮ ਸੀਗਾ ਕਿ ਸਿੱਟ ਨਾਲ ਕੋਈ ਰਾਬਤਾ ਨਹੀਂ ਕੀਤਾ ਜਾਊਗਾ, SGPC ਨੇ ਆਪਣੀ ਕਾਰਵਾਈ ਕਰ ਲਈ ਆ। ਜਥੇਦਾਰ ਸਾਹਿਬ ਦੇ ਯੂ ਟਰਨ ਤੇ ਆਪਾਂ ਕੱਲ ਗੱਲ ਵਿਸਤਾਰਤ ਕਰ ਚੁੱਕੇ ਹਾਂ, ਆਪਾਂ ਉਹਦੇ ਵਿੱਚ ਨਹੀਂ ਜਾਂਦੇ। ਪਰ ਅੱਜ ਜਿੱਦਾਂ ਹੀ ਉਹਨਾਂ ਨੇ ਕਿਹਾ ਵੀ ਕਿ ਸਿੱਟ ਜਾਂ ਤਾਂ SGPC ਨਾਲ ਤਾਲਮੇਲ ਕਰ ਲਵੇ ਤੇ ਚੰਡੀਗੜ੍ਹ ਦੇ ਦਫ਼ਤਰ ਤੋਂ ਆ ਕੇ ਰਿਕਾਰਡ ਲੈ ਲਵੇ। ਸਿੱਟ ਨੂੰ ਇਹ ਤਾਂ ਨਹੀਂ ਸੁਣਿਆ ਕਿ ਚੰਡੀਗੜ੍ਹ ਦਫ਼ਤਰ ਕਿਹਾ, ਸਿੱਟ ਨੂੰ ਬਸ ਇੰਨਾ ਸੁਣ ਲਿਆ ਕਿ ਦਫ਼ਤਰ ਜਾਣ ਦੀ ਆਗਿਆ ਮਿਲ ਗਈ ਜੀ। ਜੇ ਸਿੱਟ ਨੂੰ ਇਹ ਜਥੇਦਾਰ ਸਾਹਿਬ ਨੇ ਹਰੀ ਝੰਡੀ ਦਿੱਤੀ ਆ ਤਾਂ ਸਿੱਟ ਨੇ ਜਿਹਦੇ ਘਰ ਜਾਣਾ ਹੈ ਉਹਨੂੰ ਕੋਈ ਨੋਟਿਸ, ਕੋਈ ਸੂਚਨਾ ਅਗਾਊਂ, ਕੋਈ ਆਉਣ ਦਾ ਸਮਾਂ ਤੈਅ, ਪ੍ਰਧਾਨ ਨਾਲ SGPC ਦੇ ਦਫ਼ਤਰ ਨਾਲ ਕੋਈ ਤਾਲਮੇਲ ਕੋਈ ਨਹੀਂ ਸੀ। ਅਗਲੇ ਕਹਿੰਦੀ ਵੀ ਤਾਂ ਜਾਂਚ ਕਰਨਾ ਨਹੀਂ ਤੇ ਰਸ ਦਾ ਛਾਪਾ ਮਾਰਨ ਦੀ ਆਦਤ ਸਾਨੂੰ ਤਾਂ। ਜੀ। ਸੋ ਇਸ ਲਈ ਸਿੱਟ ਪੂਰੀ ਲਾਲ ਲਸ਼ਕਰ ਲੈ ਕੇ ਅੰਮ੍ਰਿਤਸਰ SGPC ਦੇ ਦਫ਼ਤਰ ਪਹੁੰਚ ਗਈ। ਠੀਕ ਹੈ। ਉੱਥੇ ਜਾ ਕੇ ਕਹਿੰਦੇ ਅੱਛਾ ਜੀ, ਸਾਨੂੰ ਤਾਂ ਇਹ ਗੱਲ ਤਾਂ ਪਤਾ ਨਹੀਂ ਸੀ ਕਿ ਸਾਨੂੰ ਤਾਂ ਉੱਥੇ ਨਹੀਂ ਕਿਹਾ ਜੀ। ਚਲੋ ਕੋਈ ਗੱਲ ਨਹੀਂ ਜੀ, ਇਹ ਤੁਹਾਡਾ ਹੈੱਡ ਆਫਿਸ ਆ, ਸਾਨੂੰ ਤਾਂ ਇਹੀ ਪਤਾ ਸੀ ਕਿ ਇੱਥੇ ਹੈੱਡ ਆਫਿਸ ਆ, ਤਾਂ ਇੱਥੇ ਆਏ ਆ, ਆਹ ਚੱਕੋ ਫੜ ਲਾ।
ਸਾਨੂੰ ਆਹ ਰਿਕਾਰਡ ਇੰਨੀ ਤਰੀਕ ਤੋਂ ਇੰਨੀ ਤਰੀਕ, ਕਿਉਂਕਿ 2015 ਤੋਂ ਛਾਪੇ ਦਾ ਮਸਲਾ ਹੈ। ਉਸ ਤੋਂ ਬਾਅਦ 20 ਤੱਕ ਆਉਂਦੇ ਮਾਮਲਾ ਵੱਡਾ ਬਣ ਗਿਆ ਕਿ ਲਾਪਤਾ ਹੋਏ ਨੇ, ਜਾਂ ਕਿਤੇ ਵੇਚੇ ਗਏ ਨੇ, ਜਾਂ ਕਿਤੇ ਪਹੁੰਚਾ ਦਿੱਤੇ ਗਏ ਨੇ, ਜਾਂ ਭੇਟਾ ਬਾਹਰ ਲੈ ਲਈ, ਜਾਂ ਅੰਕੜਿਆਂ 'ਚ ਗਲਤੀ ਹੈ। ਇਹ ਇੰਨਾ ਵਿਵਾਦ ਕਿ SGPC ਕਹਿੰਦੀ ਅਸੀਂ 16 ਬੰਦਿਆਂ ਨੂੰ ਪਰਾਂ ਕਰਕੇ ਅਸੀਂ ਕੰਮ ਨਿਬੇੜ ਚੁੱਕੇ ਹਾਂ। ਪਰ ਸੰਗਤ ਦੇ ਮਨਾਂ ਨੂੰ ਠੰਡ ਨਹੀਂ ਪਈ ਕਿ SGPC ਕੋਈ ਝੋਲ ਰੱਖ ਰਹੀ ਹੈ ਜੀ, ਕੋਈ ਓਲ ਰੱਖ ਰਹੀ ਹੈ। ਉਸ ਦੇ ਵਿੱਚ ਉਹ ਸਿੱਟ ਦੇ ਪਾਸੇ ਵੀ ਲੋਕ ਦੇਖਣ ਲੱਗ ਪਏ ਕਿ ਵੀ ਸਿੱਟ ਕੋਈ ਸਾਨੂੰ ਸੱਚ ਲਿਆ ਦੇਵੇ ਸਾਹਮਣੇ। ਠੀਕ ਹੈ। ਤੇ ਇਸੇ ਦਬਾਅ ਦੇ ਵਿੱਚੋਂ ਵੀ ਹੋ ਸਕਦਾ ਜੱਦਾਰ ਸਾਹਿਬ ਨੂੰ ਝੂਠਾ ਲੈਣਾ ਪਿਆ। ਤੇ ਸਿੱਟ ਨੇ ਕੱਲ ਇੱਕ ਫਰਲਾ ਲੰਬਾ ਚੌੜਾ ਦੇ ਦਿੱਤਾ SGPC ਨੂੰ ਕਿ ਸਾਨੂੰ ਆਹ ਰਿਕਾਰਡ ਚਾਹੀਦਾ, ਇੰਨੀ ਤਰੀਕ ਤੋਂ ਚਾਹੀਦਾ, ਆਹ ਕੁਝ ਚਾਹੀਦਾ। ਤੇ ਉਹ ਦਫ਼ਤਰ ਨੇ ਲੈ ਕੇ ਰੱਖ ਲਿਆ ਤੇ ਉਹਨਾਂ ਨੇ ਕਿਹਾ ਜੀ ਕਿ ਸਾਰਾ ਤੁਹਾਨੂੰ ਚੰਡੀਗੜ੍ਹ ਦਫ਼ਤਰ ਤੋਂ ਮਿਲੂ। ਕਹਿੰਦੇ ਠੀਕ ਹੈ। ਜਦ ਇੱਕ ਟੀਮ ਚੰਡੀਗੜ੍ਹ ਦਫ਼ਤਰ ਵੀ ਪਹੁੰਚ ਗਈ। ਠੀਕ ਹੈ। ਅੱਛਾ। ਉੱਥੇ ਵੀ ਫਰਲਾ ਦਿੱਤਾ। ਉਹ ਕਹਿੰਦੇ ਜੀ ਐਂ ਰੱਖਿਆ ਥੋੜਾ ਪਿਆ, ਸਾਨੂੰ ਜੋ ਚਾਹੀਦਾ ਤੁਸੀਂ ਦੇ ਦਿਓ, ਤੁਹਾਨੂੰ ਉਪਲਬਧ ਕਰਾ ਦਾਂਗੇ। ਸੋ ਹੁਣ ਉੱਥੇ ਵੀ ਉਹੀ ਫਰਲਾ ਜਿਹੜਾ ਅੰਮ੍ਰਿਤਸਰ ਦਿੱਤਾ ਸੀ ਉਹਦੀ ਇੱਕ ਫੋਟੋ ਕਾਪੀ ਉੱਥੇ ਵੀ ਦੇ ਦਿੱਤੀ ਗਈ ਹੈ। ਠੀਕ ਹੈ। ਤੇ ਹੁਣ SGPC ਨੇ ਕਿਹਾ ਕਿ ਸਾਨੂੰ ਸਮਾਂ ਲੱਗੂਗਾ। ਹੁਣ ਇਹ ਸਮਾਂ ਹੱਦ ਕੋਈ ਤੈਅ ਹੋਊਗਾ, ਕੋਈ ਤਰੀਕ ਦੱਸੀ ਜਾਊਗੀ, ਕਿਉਂਕਿ 12 ਤਰੀਕ ਵਾਲੀ ਮੀਟਿੰਗ 16 ਨੂੰ ਕਰ ਲਈ SGPC ਨੇ। 16 ਵਾਲੀ ਮੀਟਿੰਗ 'ਚ ਕੋਈ ਅਗਲੀ ਨੀਤੀ ਤੈਅ ਕਰਨਗੇ, 15 ਵਾਲੀ ਕਾਰਵਾਈ ਤੋਂ ਬਾਅਦ ਦੇਖ ਕੇ ਤੈਅ ਕਰਨਗੇ। ਇਸ ਲਈ ਕਾਫੀ ਕੁਛ ਹੈ। ਪਰ ਸਿੱਟ ਕੱਲਾ ਰਿਕਾਰਡ ਖੰਗਾਲਣ ਲਈ SGPC ਦੇ ਦਫ਼ਤਰ ਨਹੀਂ ਗਈ ਜੀ। ਜਾਣਕਾਰੀ ਇਹ ਮਿਲ ਰਹੀ ਹੈ ਪ੍ਰਵੀਨ ਜੀ ਕਿ 2 ਡੇਰਿਆਂ ਤੇ ਨਜ਼ਰ ਹੈ ਸਿੱਟ ਦੀ। ਇੱਕ ਮਾਲਵੇ ਦਾ ਡੇਰਾ, ਇੱਕ ਦੁਆਬੇ ਦਾ ਡੇਰਾ। ਠੀਕ ਹੈ। ਅੱਛਾ। ਦੁਆਬੇ ਵਾਲੇ ਇੱਕ ਡੇਰੇ ਦੇ ਵਿੱਚ ਜਿੱਥੇ ਲੜੀਵਾਰ ਅਖੰਡ ਪਾਠ ਸਾਹਿਬ, ਇਹ ਕਈ ਥਾਵਾਂ ਤੇ ਚੱਲਦੇ ਨੇ ਵੈਸੇ, ਲੜੀਵਾਰ ਅਖੰਡ ਪਾਠ ਸਾਹਿਬ ਚੱਲਦੇ ਨੇ। ਸੋ ਉੱਥੇ ਵੀ ਕਹਿੰਦੇ ਲੜੀਵਾਰ ਅਖੰਡ ਪਾਠ ਚੱਲਦੇ ਨੇ। ਉਸ ਡੇਰੇ ਤੱਕ ਵੀ ਸਿੱਟ ਦਸਤਕ ਗੁਪਤ ਤਰੀਕੇ ਨਾਲ ਦੇ ਚੁੱਕੀ ਹੈ ਜੀ। ਇਹ ਖਦਸੇ ਨੇ ਕੀ ਸਿੱਟ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੇ ਪਹੁੰਚਾਏ ਗਏ ਹੋ ਸਕਦੇ ਆ। ਸਹੀ ਗੱਲ। ਕਿ 328 ਉੱਥੇ ਪਹੁੰਚ ਗਏ ਕਿ ਕੁਝ ਪਹੁੰਚੇ ਨੇ, ਜਾਂ ਜੇ 2 ਡੇਰਿਆਂ ਦੀ ਗੱਲ ਹੈ ਤਾਂ 2 ਥਾਵਾਂ ਤੇ ਗਏ ਨੇ। ਗੱਲਾਂ ਤਾਂ ਵਿਦੇਸ਼ ਜਾਣ ਤੱਕ ਦੀਆਂ ਵੀ ਚੱਲ ਰਹੀਆਂ ਨੇ। ਸਹੀ। ਦੇਖੋ, ਇੱਕ ਤਾਂ ਹੈਗਾ ਸਰੂਪਾਂ ਦੇ ਆਦਾਨ ਪ੍ਰਦਾਨ ਦੇ ਵਿੱਚ ਗੜਬੜ ਕਿ ਭੇਟਾ ਡਾਇਰੈਕਟ ਲੈ ਲਈ ਕਿ SGPC ਨੂੰ ਆਈ। ਜੇ ਤਾਂ ਸਿਰਫ ਇਹ ਵਿੱਤੀ ਘਪਲਾ, ਪਰ ਸਰੂਪ ਅਦਬ ਵਾਲੀ ਸਥਾਨ ਦੇ ਉੱਤੇ ਜਿੱਥੇ ਰਹਿਤ ਮਰਿਆਦਾ ਦਾ ਪਾਲਣ ਹੁੰਦਾ ਉੱਥੇ ਗਏ ਨੇ, ਫਿਰ ਇਹ ਬੇਅਦਬੀ ਵਾਲਾ ਮਸਲਾ ਨਹੀਂ ਬਣੂਗਾ। ਜੇ ਇਹਦੇ ਵਿੱਚ ਕੋਈ ਅਦਬ ਨੂੰ ਵੀ ਢਾਹ ਲਈ ਗਈ ਹੈ, ਜੇ ਅਜਿਹੀ ਥਾਂ ਪਹੁੰਚਾਏ ਗਏ ਨੇ ਜਿੱਥੇ ਇਹ ਖਦਸ਼ਾ ਖੜਾ ਕਿ ਬੇਅਦਬੀ ਵਾਲਾ ਮਾਮਲਾ ਨਾਲ ਜੁੜ ਜਾਵੇ, ਫਿਰ SGPC ਤੇ ਬਾਦਲ ਦਲ ਦਾ ਨਿਕਲਣਾ ਜਮਾ ਮੁਸ਼ਕਲ ਹੋ ਜਾਵੇ। ਫਿਰ ਭੁੱਲ ਜਾਣ ਇਹ ਜੀ, ਇਸ ਤਰੀਕਾਕਾਰ ਦਾ ਕੋਈ ਸੱਚ ਸਾਹਮਣੇ ਆ ਗਿਆ। ਹੁਣ ਜਿੱਥੇ ਆਪਾਂ ਲੜੀਵਾਰ ਅਖੰਡ ਪਾਠ ਸਾਹਿਬ ਦੀ ਗੱਲ ਕਰ ਰਹੇ ਹਾਂ, ਮਤਲਬ ਉੱਥੇ ਅਦਬ ਨੂੰ ਤਾਂ ਨਹੀਂ ਕੋਈ ਢਾਹ ਲੱਗ ਸਕਦਾ। ਉੱਥੇ ਅਜਿਹਾ ਮਾਮਲਾ ਤਾਂ ਨਹੀਂ ਹੋ ਸਕਦਾ। ਇਹ ਹੋ ਸਕਦਾ ਕਿ ਲੋੜ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਵੱਧ ਲੋੜ ਹੋਵੇ, ਉਹਨਾਂ ਨੂੰ ਤੁਰੰਤ ਨਾ ਮਿਲ ਰਹੇ ਹੋਣ, ਉਹਨਾਂ ਨੇ ਕੋਈ ਇਹੋ ਤਰੀਕਾ ਬਣਾ ਲਿਆ ਹੋਵੇ। ਪਰ ਇਹ ਤਰੀਕਾ ਕਿੰਨਾ ਕੁ ਵਾਜਬ ਹੈ, ਇਹ ਵੀ ਆਪਣੇ ਆਪ ਅੰਦਰ ਝਾਤ ਮਾਰਨ ਦੀ ਲੋੜ ਤਾਂ ਹੈਗੀ ਹੈ ਜੀ ਜੀ। ਪਰ ਹੁਣ ਪਿਛਲੇ ਦਿਨੀ ਜਾਣਕਾਰੀ ਇਹ ਵੀ ਮਿਲੀ ਸੀ, ਸ਼ਾਇਦ ਆਪਾਂ ਸਾਂਝੀ ਵੀ ਕੀਤੀ ਹੋਵੇ, ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਚਾਰਕਾਂ ਰਾਹੀਂ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰਲੇ ਗੁਰੂ ਘਰਾਂ ਦੇ ਵਿੱਚ ਜਿੰਨੇ ਗੁਰੂ ਗ੍ਰੰਥ ਸਾਹਿਬ ਗਏ ਨੇ, ਉਹ ਕਦੋਂ ਗਏ ਨੇ, ਕਿਵੇਂ ਗਏ ਨੇ, ਉਹਦੇ ਨੰਬਰ ਵੀ ਚੁੱਕ ਕਰਾਏ ਨੇ ਕਹਿੰਦੇ। ਠੀਕ ਹੈ। ਕਿਉਂਕਿ ਹਰ ਜਿਲਤ ਦੇ ਉੱਤੇ ਇੱਕ ਕੋਡ ਨੰਬਰ ਹੁੰਦਾ। ਸੋ ਹੁਣ ਕੀ ਜੇ ਡੇਰਿਆਂ ਤੱਕ ਜਾ ਰਹੇ ਨੇ, ਔਰ ਜਿੱਥੇ ਲੜੀਵਾਰ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਉੱਥੇ ਚੱਲਦੇ ਪਾਠ ਸਾਹਿਬ ਤੁਸੀਂ ਚੈੱਕ ਹੀ ਨਹੀਂ ਕਰ ਸਕਦੇ। ਫਿਰ ਤੇ ਲੜੀਵਾਰ ਦਾ ਮਤਲਬ ਇਹ ਹੁੰਦਾ ਕਿ ਸਾਲਾਬੱਧੀ ਬੁਕਿੰਗ ਚੱਲ ਰਹੀ ਹੈ ਜੀ, ਪਾਠੀ ਉਹ ਬਦਲੂਗਾ, ਪਾਠ ਚੱਲਦਾ ਰਹੂਗਾ। ਇੱਕ ਲੜੀ ਖਤਮ ਹੋਣੀ ਹੈ, ਦੂਸਰੀ ਸ਼ੁਰੂ, ਇੱਕ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਅਗਲਾ। ਫਿਰ ਉੱਥੇ ਇਹਨਾਂ ਲਈ ਇਹ ਵੀ ਚੁਣੌਤੀ ਹੈ। ਸੋ ਪਰ 2 ਡੇਰਿਆਂ ਤੱਕ ਦਸਤਕ ਦਿੱਤੀ ਜਾ ਰਹੀ ਹੈ, ਜਿੱਥੋਂ ਇਹ ਸਵਾਲ ਪੈਦਾ ਹੋ ਰਿਹਾ ਕਿ ਕੀ ਉੱਥੇ ਵੀ ਕੋਈ ਐਡਜਸਟਮੈਂਟ ਹੋਈ ਹੈ ਇਹਨਾਂ ਦੀ। ਸੋ ਹੁਣ SGPC ਤੋਂ ਲੈ ਕੇ ਬਾਦਲ ਦਲ ਜਿਵੇਂ ਘਿਰਦਾ ਨਜ਼ਰ ਆ ਰਿਹਾ, ਉਹਦੇ ਵਿੱਚੋਂ ਕਿਹੜੀ ਧਿਰ ਇਹਦਾ ਰਾਜਨੀਤਿਕ ਫਾਇਦਾ ਚੁੱਕਦੀ ਹੈ ਜਾਂ ਕਿਹੜੀ ਧਿਰ ਸੱਚਮੁੱਚ ਸੰਗਤ ਨੂੰ ਸਿਰ ਧੋਕੇ ਦਾ ਜਵਾਬ ਦਿੰਦੀ ਹੈ, ਇਹਦਾ ਇੰਤਜ਼ਾਰ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਇਸੇ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਨਾਲ ਜੁੜੇ ਇੱਕ ਹੋਰ ਮਾਮਲੇ ਦੀ। ਮੁੱਖ ਮੰਤਰੀ ਦੀ ਪੇਸ਼ੀ ਹੈ ਜੀ, ਤੇ ਉਸ ਨੂੰ ਲੈ ਕੇ ਜਿਹੜਾ ਸਮਾਂ ਹੈ, ਉਹ ਸਮੇਂ ਨੂੰ ਲੈ ਕੇ ਘਮਸਾਣ ਪੈ ਗਿਆ ਜੀ ਕਹਿੰਦੇ। ਹੁਣ ਦੇਖੋ, ਜਦੋਂ ਮੁੱਖ ਮੰਤਰੀ ਨੂੰ ਤਲਬ ਕਰਨ ਦੀ ਵਾਰੀ ਆਈ ਤਦ ਹੀ ਮਤਲਬ ਕਿ ਸਵਾਲ ਖੜਾ ਹੋ ਗਿਆ ਸੀ ਕਿ ਕੀ ਬੁਲਾਉਣਾ ਸਹੀ ਹੈ ਕਿ ਨਹੀਂ। ਪਹਿਲਾਂ ਤਾਂ ਇੱਥੋਂ ਹੀ ਸਵਾਲ ਸੀ ਜੀ। ਵੈਸੇ ਇਹਦੀ ਚਰਚਾ ਤਾਂ ਉਸ ਸਮੇਂ ਵੱਡੇ ਪੱਧਰ ਤੇ ਤੁਰ ਪਈ ਸੀ ਜਦੋਂ ਮੁੱਖ ਮੰਤਰੀ ਨੇ ਇੱਕ ਪ੍ਰੋਗਰਾਮ ਤੇ ਕਹਿਤਾ ਸੀ ਮੈਨੂੰ ਸਕੱਤਰ ਸੱਦ ਲਓ। ਇਹਦਾ ਮਤਲਬ ਕਨਸੋਆਂ ਪਹਿਲਾਂ ਹੀ ਸੀਗੀਆਂ ਕਿ ਹਾਂ ਇਹ ਹੋਣਾ ਹੈ। ਤੇ ਜਦੋਂ ਸੱਦ ਲਿਆ ਤੇ ਮੁੱਖ ਮੰਤਰੀ ਨੇ ਹਰ ਸਟੇਜ ਤੋਂ ਇਹਨੂੰ ਆਪਣੇ ਹੱਕ ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਕਿ ਲਓ ਜੀ ਮੈਂ ਤਾਂ ਨਿਮਾਣਾ ਹੋ ਕੇ ਚੱਲਿਆ,
ਮੈਂ ਤਾਂ ਸਾਰੇ ਕੰਮ ਕਰ ਛੱਡਤੇ, ਮੈਂ ਤਾਂ ਰਾਸ਼ਟਰਪਤੀ ਦਾ ਪ੍ਰੋਗਰਾਮ ਵੀ ਛੱਡਤਾ ਇਹਦੇ ਲਈ। ਜੀ ਜੀ, ਮਤਲਬ ਉਹ ਇਹ ਸਿੱਖ ਸੰਗਤ ਦੇ ਮਨਾਂ 'ਚ ਇਹ ਥਾਂ ਬਣਾਉਣਾ ਚਾਹੁੰਦਾ ਸੀ ਕਿ ਮੈਂ ਵੱਡਾ ਸ਼ਰਧਾਲੂ ਹਾਂ। ਠੀਕ ਹੈ ਵੀ ਅਗਲਾ ਸਾਰਾ ਕੁਝ ਛੱਡ ਕੇ ਜਾ ਰਿਹਾ ਤਾਂ ਅਗਲਾ ਇਸ ਨੂੰ ਪ੍ਰਚਾਰੂਗਾ, ਅਗਲਾ ਰਾਜਨੀਤਿਕ ਲੀਡਰ ਵੀ ਹੈ, ਉਸਨੇ ਇਹਦਾ ਰਾਜਨੀਤੀਕਰਨ ਕਰਨਾ, ਕਿਉਂਕਿ ਬੁਲਾਉਣ ਵਾਲਿਆਂ ਨੇ ਤਾਂ ਇਹਦੇ ਵਿੱਚ ਰਾਜਨੀਤੀ ਹੋਆ ਨਾ। ਸਭ ਨੂੰ ਪਤਾ ਜਦੋਂ ਕਿ ਜਿੱਦਾਂ ਮੁੱਖ ਮੰਤਰੀ ਲਗਾਤਾਰ ਬੋਲ ਰਿਹਾ ਸੀ ਤੇ ਉਹ ਕਿਹਾ ਜਾ ਰਿਹਾ ਕਿ ਉਹ ਬੁਲਾਇਆ ਨਹੀਂ ਜਾ ਸਕਦਾ, ਇੰਜ ਜਿਹਦੇ ਕੇਸ ਕੱਟੇ ਨੇ, ਇਹਦਾ ਮਤਲਬ ਕੁਝ ਵੀ ਬੋਲੀ ਜਾਵੇ, ਫਿਰ ਇਹ ਵੀ ਸਵਾਲ ਹੈ। ਸਹੀ ਹੈ, ਫਿਰ ਇਹ ਕਿਹਨੇ ਅਧਿਕਾਰ ਦਿੱਤਾ ਉਹਨੂੰ ਕਿ ਏਦਾਂ ਤਰੀਕੇ ਨਾਲ? ਸੋ ਇਹ ਸਾਰਿਆਂ ਦੇ ਵਿੱਚੋਂ ਇੱਕ ਮੌਕਾ ਦਸਤੂਰੀ ਜਿਹਦਾ ਬਣ ਗਿਆ ਕਿ ਮੁੱਖ ਮੰਤਰੀ ਨੂੰ ਕਹਿੰਦੇ ਜੀ ਅਕਾਲ ਤਖਤ ਸਾਹਿਬ ਤੇ ਤਾਂ ਨਹੀਂ ਸੱਦ ਸਕਦੇ ਪਰ ਸਕੱਤਰੇ ਸੱਦ ਲੈਂਦੇ ਆ। ਉਹ ਸਕੱਤਰੇ ਜਦੋਂ ਸੱਦਿਆ ਤਾਂ 15 ਤਰੀਕ ਤੈਅ ਹੋ ਗਈ ਕਿ 15 ਤਰੀਕ ਨੂੰ ਸਵੇਰੇ 10-10:30 ਵਜੇ ਮੁੱਖ ਮੰਤਰੀ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ। ਤੇ ਮੁੱਖ ਮੰਤਰੀ ਸਾਹਿਬ ਨੇ ਸੋਸ਼ਲ ਮੀਡੀਆ ਰਾਹੀਂ ਟਵੀਟ ਰਾਹੀਂ ਕਹਿਤਾ ਜੀ ਕਿ ਮੈਂ ਤਾਂ ਨੰਗੇ ਪੈਰੀ ਜਾਊਂਗਾ ਜੀ, ਮੈਂ ਹਾਜ਼ਰ ਹਾਂ ਜੀ। ਫਿਰ ਉਹ ਤੋਂ ਬਾਅਦ ਉਹਨੇ ਰਾਜਨੀਤਿਕ ਸਟੇਜਾਂ ਤੇ ਉਹਨੂੰ ਪ੍ਰਚਾਰਿਆ ਤੇ ਇਸ ਗੱਲ ਨੂੰ ਜਥੇਦਾਰ ਸਾਹਿਬ ਨੇ ਬਾਚਿਆ ਕਿ ਵੀ ਮੁੱਖ ਮੰਤਰੀ ਦਾ ਰਾਸ਼ਟਰਪਤੀ ਸਮਾਗਮ 'ਚ ਜਾਣਾ ਜ਼ਰੂਰੀ ਹੈ ਕਿ ਜੇ ਮੁੱਖ ਮੰਤਰੀ ਪੰਜਾਬ ਦਾ ਉੱਥੇ ਹੋਊਗਾ ਤਾਂ ਹੀ ਕੋਈ ਗੱਲ ਕਰੂਗਾ, ਅਗਲਾ ਰਾਜਨੀਤਿਕ ਤੌਰ ਦੇ ਉੱਤੇ ਉਹਦੀ ਮੌਜੂਦਗੀ ਬਣਦੀ ਹੈ। ਇਸ ਲਈ ਕੱਲ ਨੂੰ ਇਹ ਬਹਾਨਾ ਨਾ ਰਹਿ ਜਾਵੇ ਕਿ ਸਾਡੇ ਕਰਕੇ ਰਹਿ ਗਿਆ, ਲੋ ਆਪਾਂ ਸਮਾਂ ਬਦਲਦੇ ਨੇ ਜੀ। ਕਹਿੰਦੇ ਆਪਾਂ ਪਹਿਲਾਂ ਹੀ ਲੰਘੇ ਕੱਲ ਹੀ ਦੱਸਿਆ ਸੀ ਕਿ ਬਦਲਿਆ ਜਾਣਾ ਹੀ ਜਾਣਾ। ਸੋ ਜਥੇਦਾਰ ਸਾਹਿਬ ਨੇ ਕਹਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨਾਲ ਰਾਬਤਾ ਕੀਤਾ, ਉਹਨਾਂ ਦਾ ਸ਼ਡਿਊਲ ਮੰਗਾਇਆ ਤੇ ਸ਼ਡਿਊਲ ਦੇ ਵਿੱਚ ਜਦੋਂ ਜਾਣਕਾਰੀ ਮਿਲ ਗਈ ਕਿ 12-12:30 ਤੋਂ ਲੈ ਕੇ 2:30 ਵਜੇ ਤੱਕ ਦਾ ਸਮਾਗਮ ਹੈ ਰਾਸ਼ਟਰਪਤੀ ਦਾ, ਅਗਲੇ ਕਹਿੰਦੇ ਜਦ ਚੱਲ ਚਾਹ ਪਾਣੀ ਪ੍ਰਸ਼ਾਦਾ ਪਾਣੀ ਛਕਦੇ ਆ, ਘੰਟਾ ਖੰਡ ਹੋਰ ਲੱਗ ਜੂ ਕਿ 3:30 ਵਜੇ ਵਿੱਚ ਪਹਿਲੇ ਹੋਏ, ਆਪਾਂ 4:30 ਸੱਦ ਲਏ ਜੀ। ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਹੁਕਮ ਚਾੜਤਾ ਕਿ ਸ਼ਾਮ ਨੂੰ 4:30 ਆ ਜਾਓ। ਤੇ ਹੁਣ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਬਹਿਸ ਤੁਰ ਪਈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਜਦੋਂ ਟਵੀਟ ਕਰਤਾ ਕਿ ਮੈਂ ਤਾਂ ਸਵੇਰ ਵਾਲੇ ਟਾਈਮ ਲਈ ਜਾਣ ਲਈ ਤਿਆਰ ਹੈ ਜੀ, ਸ਼ਾਮ ਨੂੰ ਨਹੀਂ ਮੈਂ ਠੀਕ ਹੁਣ ਸਮਝਦਾ ਕਿ ਜਦੋਂ ਤੁਸੀਂ ਸਵੇਰੇ ਸੱਦਿਆ ਮੈਨੂੰ ਮੈਂ ਸਵੇਰੇ ਹਾਜ਼ਰ ਹੋਊਂਗਾ, ਮੈਂ ਤਾਂ ਦਿਨ ਵਿਹਲਾ ਰੱਖਿਆ, ਮੈਂ ਤਾਂ ਰਾਸ਼ਟਰਪਤੀ ਭਵਨ ਨੂੰ ਵੀ ਸੂਚਿਤ ਕਰਤਾ ਕਿ ਮੈਂ ਨਹੀਂ ਉਦੋਂ ਆ ਸਕਦਾ ਜੀ, ਹੁਣ ਥੋੜਾ ਮੈਂ ਬਦਲੂਗੀ, ਮੈਂ ਤਾਂ ਸਵੇਰੇ ਆ ਜਾਊਂਗਾ। ਲੋਕਾਂ ਨੇ ਸੋਸ਼ਲ ਮੀਡੀਆ ਤੇ ਗੱਲ ਛੇੜਦੇ ਕਿ ਮੁੱਖ ਮੰਤਰੀ ਸ਼ਾਮ ਨੂੰ ਤੇ ਜਾਣ ਦੀ ਸਥਿਤੀ 'ਚ ਨਹੀਂ, ਜਿੰਨੇ ਮੂੰਹ ਉਨੀਆਂ ਗੱਲਾਂ ਫਿਰ ਹੋਣ ਲੱਗ ਜਾਂਦੀਆਂ। ਸਹੀ ਗੱਲ। ਹੁਣ ਸਵਾਲ ਇਹ ਹੈ ਕਿ ਜਥੇਦਾਰ ਸਾਹਿਬ ਕਹਿੰਦੇ ਆ ਕਿ ਸ਼ਾਮ ਨੂੰ ਆ ਜਾਓ, ਤੁਸੀਂ ਰਾਸ਼ਟਰਪਤੀ ਦਾ ਸਮਾਗਮ ਅਟੈਂਡ ਕਰੋ। ਮੁੱਖ ਮੰਤਰੀ ਕਹਿੰਦਾ ਮੈਂ ਤਾਂ ਵਿਹਲਾ ਜੀ। ਇਹ ਤਾਂ ਪਹਿਲਾਂ ਹੀ ਪਤਾ ਕਿ ਹਰਾ ਪੈਨ ਕੋਈ ਹੋਰ ਚਲਾਉਂਦਾ ਹੁੰਦਾ, ਪ੍ਰਚਾਰ ਲਈ ਰੱਖਿਆ, ਵਿਹਲੇ ਹੀ ਹੋ ਹੈ। ਤੇ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਸਵੇਰੇ ਆਊਂਗਾ। ਹੁਣ ਸਵਾਲ ਇੱਕ ਹੋਰ ਨਵਾਂ ਪੈਦਾ, ਜਦੋਂ ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਨੂੰ ਤਲਬ ਕੀਤਾ, ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਸੋਸ਼ਲ ਮੀਡੀਆ ਤੇ ਅਨਾਉਂਸ ਕੀਤਾ, ਇੱਕ ਦਫ਼ਤਰੀ ਰਿਕਾਰਡ ਤਹਿਤ ਇੱਕ ਚਿੱਠੀ ਜਾਂਦੀ ਹੈ ਨੰਬਰ ਲੱਗ ਕੇ, ਉਹ ਚਿੱਠੀ ਸੀਐਮ ਹਾਊਸ ਨੂੰ ਗਈ ਜੀ। ਜਦੋਂ ਸਮਾਂ ਤਬਦੀਲ ਕੀਤਾ ਉਹਦੀ ਸੂਚਨਾ ਲਿਖਤ ਰੂਪ ਦੇ ਵਿੱਚ ਸੀਐਮ ਹਾਊਸ ਨੂੰ ਗਈ। ਮੁੱਖ ਮੰਤਰੀ ਸਾਹਿਬ ਆਪ ਇਹ ਕਹਿੰਦੇ ਨੇ ਕਿ ਮੈਂ ਤਾਂ ਸਵੇਰੇ ਆਊਂਗਾ, ਮੈਂ ਤਾਂ ਨੰਗੇ ਪੈਰੀ ਆਊਂਗਾ। ਜਦੋਂ ਤੁਹਾਨੂੰ ਤਲਬ ਕੀਤਾ ਗਿਆ ਤੁਸੀਂ ਹਾਂ ਦੀ ਸੂਚਨਾ ਭੇਜਣੀ ਸੀ ਕਿ ਹਾਂ ਜੀ ਮੈਂ ਹਾਜ਼ਰ ਹੋਊਂਗਾ, ਸਹੀ ਹੈ, ਤੁਸੀਂ ਨਹੀਂ ਭੇਜੀ। ਜਦੋਂ ਤੁਹਾਡਾ ਸਮਾਂ ਬਦਲਿਆ ਤੁਸੀਂ 10 ਵਜੇ ਜਾਣ ਨੂੰ ਤਿਆਰ ਹੋ, ਤੁਸੀਂ ਸੂਚਿਤ ਕਰੋ ਕਿ ਮੈਂ ਪਹਿਲੇ ਸਮੇਂ ਤੇ ਆਉਣ ਲਈ ਵੀ ਤਿਆਰ ਹਾਂ ਜੀ, ਮੈਨੂੰ ਕੋਈ ਦਿੱਕਤ ਨਹੀਂ। ਤੁਸੀਂ ਸੋਸ਼ਲ ਮੀਡੀਆ ਟਵੀਟ ਮੀਡੀਆ ਰਾਹੀਂ ਕਿਉਂ ਜਾ ਰਹੇ ਹੋ? ਮੁੱਖ ਮੰਤਰੀ ਹੋ, ਮੈਂਬਰ ਪਾਰਲੀਮੈਂਟ ਰਹੇ ਹੋ, ਮੰਤਰੀਆਂ ਤੋਂ ਜਦੋਂ ਦਿੱਲੀ ਟਾਈਮ ਲੈਂਦੇ ਹੋਣੇ ਤੁਹਾਨੂੰ ਪਤਾ ਹੋਣਾ ਕਿ ਸਮਾਂ ਕਿਵੇਂ ਲਿਆ ਜਾਂਦਾ, ਕਿਵੇਂ ਦੱਸਿਆ ਜਾਂਦਾ, ਆਪਣੀ ਸੂਚਨਾ ਕਿਵੇਂ ਦਿੱਤੀ ਜਾਂਦੀ ਹੈ, ਚਿੱਠੀ ਦਾ ਆਦਾਨ ਪ੍ਰਦਾਨ ਇਹ ਵੀ ਨਹੀਂ ਆਉਂਦਾ। ਸਹੀ ਹੈ, ਜਾਂ ਮਤਲਬ ਤੁਸੀਂ ਹਰ ਗੱਲ ਦੀ ਰਾਜਨੀਤੀ ਕਰ ਰਹੇ ਹੋ, ਫਿਰ ਤਾਂ ਦਿਖਣ ਲੱਗ ਪਿਆ। ਤੇ ਮੁੱਖ ਮੰਤਰੀ ਇਸ ਨੂੰ ਇਸ ਤਰੀਕੇ ਨਾਲ ਕਰ ਰਹੇ ਨੇ, ਉਧਰ ਉਹ ਕਾਰਵਾਈ ਹੋ ਰਹੀ ਹੈ, ਬੇਸ਼ੱਕ ਉਹ ਕਾਰਵਾਈ ਦੇ ਪਿੱਛੇ ਵੀ ਇੱਕ ਸਿਆਸੀ ਜਮਾਤ ਹੈ ਜੀ। ਪਰ ਹੁਣ ਇਹ ਸਮਾਂ ਤਬਦੀਲੀ ਦਾ ਕਸਮਾਨ ਕਿੱਥੇ ਜਾ ਕੇ ਮੁੱਕਦਾ ਹੈ? ਕੀ ਮੁੱਖ ਮੰਤਰੀ 10 ਵਜੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੇਹਲੀ ਤੇ ਬੈਠ ਜਾਣਗੇ ਤੇ ਉਹਨਾਂ ਨੂੰ ਸੱਦਾ ਸ਼ਾਮ ਨੂੰ 4 ਵਜੇ ਆਊਗਾ, 4:30 ਆਊਗਾ ਜੀ? ਜਾਂ ਉਹ 4 ਵਜੇ ਜਾਣਗੇ ਜਾਂ ਉਹ ਰਾਬਤਾ ਕਰਨਗੇ, ਉਹਨਾਂ ਦਾ ਕੋਈ ਨੁਮਾਇੰਦਾ ਰਾਬਤਾ ਕਰੂਗਾ, ਜੋ ਵੀ ਹੋਵੇ। ਅੱਜ ਦਾ ਹੀ ਦਿਨ ਹੈ ਜੀ, ਅੱਜ ਸਾਰਾ ਦਿਨ ਮਾਘੀ ਮੇਲੇ ਤੇ ਝੂਠ ਸੱਚ 'ਚ ਲੰਘ ਜਾਣਾ ਰਾਜਨੀਤਿਕ ਲੀਡਰਾਂ ਦਾ, ਹੈ ਨਾ। ਤੇ ਕੱਲ ਨੂੰ ਸਵੇਰੇ ਤਲ ਵਾਲੀ ਤਰੀਕ ਹੈ। ਸੋ ਜਿੱਥੇ ਸਮੇਂ ਨੂੰ ਲੈ ਕੇ ਕਸਮਾਨ ਹੈ, ਉੱਥੇ ਅੰਦਰ ਕੀ ਹੋਏਗਾ ਸਭ ਨੂੰ ਇਹਦੇ ਉੱਤੇ ਵੀ ਨਜ਼ਰਸਾਨੀ ਕਰਕੇ ਰੱਖਣੀ ਪਏਗੀ ਜੀ। ਬਿਲਕੁਲ। ਨਾਲੇ ਸ਼ਰਮਾ ਜੀ ਦੇਖੋ, ਇਹ ਤਾਂ ਗੱਲ ਆਪਾਂ ਨੂੰ ਮੰਨਣੀ ਪਊਗੀ ਨਾ ਵੀ ਜਿਹੜਾ ਬੰਦਾ ਤੁਹਾਨੂੰ ਤਲਬ ਕਰਦਾ, ਤੁਹਾਨੂੰ ਸਾਦਾ, ਸਮਾਂ ਤਾਂ ਫਿਰ ਉਹਦਾ ਹੀ ਹੁੰਦਾ ਨਾ, ਜਿਸ ਹਿਸਾਬ ਦੇ ਨਾਲ ਉਹਦਾ ਆਪਦਾ ਸਕੈਜੂਲ ਤੈਅ ਕੀਤਾ ਹੋਇਆ ਜਾਂ ਆਪਦਾ ਜਿਹੜਾ ਸਮਾਂ ਹੱਦ ਤੈਅ ਕੀਤੀ ਹੋਈ ਹੈ। ਜਿਹੜਾ ਜਾਣ ਵਾਲਾ ਉਹ ਬੰਦਾ ਥੋੜ੍ਹਾ ਕਹਿੰਦਾ, ਅਦਾਲਤ ਆਪਾਂ ਨੂੰ ਥੋੜ੍ਹਾ ਕਹਿੰਦੀ ਕਿ ਮੈਨੂੰ ਤਾਂ ਪਹਿਲੀ ਪੇਸ਼ੀ ਆਵਾਜ਼ ਮਾਰ ਲਿਓ ਬਈ, ਮੈਂ ਤਾਂ ਇਸ ਵੇਲੇ ਹੋਊਂਗਾ। ਜਾਂ ਕੋਈ ਇਨਵੈਸਟੀਗੇਸ਼ਨ ਵਾਲਾ ਆਫੀਸਰ ਹੁੰਦਾ ਜਿਹਦੇ ਕੋਲ ਆਪਾਂ ਜਾਣਾ ਹੁੰਦਾ ਤੇ ਉਹ ਆਪਾਂ ਨੂੰ ਥੋੜ੍ਹਾ ਦੱਸਦਾ, ਆਪਾਂ ਉਹਨੂੰ ਥੋੜ੍ਹਾ ਦੱਸਦੇ ਕਿ ਇਸ ਟਾਈਮ ਆ ਸਕਦੇ ਆ। ਜਾਂ ਮੁੱਖ ਮੰਤਰੀ ਸਾਹਿਬ ਉਸ ਤਰੀਕੇ ਨਾਲ ਚੱਲ ਲੈਂਦੇ, ਫਿਰ ਜਦੋਂ ਪੋਲੀਟਿਕਸ ਤਾਂ ਕਰਨ ਲੱਗੀ ਨੇ ਫਿਰ ਚੱਜ ਨਾਲ ਹੀ ਕਰ ਲੈਂਦੇ।
ਅਗਲੀ ਗੱਲ ਕਰੀਏ ਬਿਕਰਮ ਮਜੀਠੀਆ ਦੀ। ਜੇਲ੍ਹ ਦੇ ਵਿੱਚ ਕਹਿੰਦੇ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਕੀ ਦਿੱਤੋਂ ਹੈ ਜੀ? ਦੇਖੋ, ਸਿਆਸੀ ਲੀਡਰ, ਜਿਸ ਕੱਦ ਦਾ ਲੀਡਰ ਹੈ ਬਿਕਰਮ ਮਜੀਠੀਆ, ਅਕਾਲੀ ਦਲ ਦੇ ਵਿੱਚ ਇਸ ਸਮੇਂ ਉਹਨਾਂ ਦਾ ਜੋ ਰੁਤਬਾ ਸੀ, ਉਹਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਸਾਡੀ ਸਮੁੱਚੀ ਸਿਆਸੀ ਜਮਾਤ ਨੂੰ ਹੀ ਖਤਰਾ ਹੈ। ਚਾਹੇ ਉਹ ਆਪਣੇ ਕਾਰਿਆਂ ਕਰਕੇ ਹੋਵੇ ਤੇ ਚਾਹੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਕਰਕੇ ਹੋਵੇ। ਪਰ ਸਰਕਾਰਾਂ ਦੀ ਜ਼ਿੰਮੇਵਾਰੀ ਜਿੱਥੇ ਰਾਜਨੀਤਿਕ ਕੈਦੀਆਂ ਦਾ ਸਾਂਭ ਸੰਭਾਲ ਕਰਦੀ ਹੈ, ਰਾਜਨੀਤਿਕ ਵਿਅਕਤੀ ਹੈ ਬਿਕਰਮ ਮਜੀਠੀਆ, ਰਾਜਨੀਤਿਕ ਕੈਦੀ ਨਹੀਂ ਹੈ। ਸਹੀ ਗੱਲ, ਬਿਲਕੁਲ। ਪਰ ਤਾਂ ਵੀ ਰਾਜਨੀਤਿਕ ਕੈਦੀਆਂ ਦੀ ਜਿੱਥੇ ਦੇਖਭਾਲ ਕਰਦੀ ਰਹੋ, ਉੱਥੇ ਹਰ ਕੈਦੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਨਾ। ਮਤਲਬ ਕੈਦੀ ਹੀ ਕਿਉਂ, ਜਿਹੜਾ ਬੰਦਾ ਬਾਹਰ ਹੈ ਜੇਲ੍ਹ ਤੋਂ ਬਾਹਰ, ਉਹਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਹੈ। ਤੇ ਪੰਜਾਬ 'ਚ ਜਿਹੋ ਜਿਹੀ ਸਥਿਤੀ ਆ, ਉਹ ਤੁਸੀਂ ਝਾਤ ਮਾਰ ਕੇ ਦੇਖ ਲਓ ਕਿ ਇੱਕ ਦਿਨ 'ਚ 8-8, 10-10 ਘਟਨਾਵਾਂ ਵਾਪਰ ਰਹੀਆਂ ਨੇ। ਸਹੀ ਗੱਲ, ਬਿਲਕੁਲ। ਤੇ ਲਗਾਤਾਰ ਹੈ ਨਾ, ਆਪਾਂ ਲਗਾਤਾਰ ਚਰਚਾ ਕਰਦੇ ਆਉਂਦੇ ਹਾਂ, ਮਤਲਬ ਕਿ ਇਸ ਲਈ ਇਸ ਘਟਨਾਵਾਂ ਦੇ ਹਵਾਲੇ ਤਾਂ ਸਥਿਤੀ ਸਪਸ਼ਟ ਹੈ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨਹੀਂ। ਤੇ ਜੇਲ੍ਹਾਂ ਸਾਡੀਆਂ ਕਿੰਨੀਆਂ ਕੁ ਸੁਰੱਖਿਅਤ ਨੇ, ਝਾਤ ਮਾਰ ਕੇ ਦੇਖ ਲਓ ਕਿ ਜੇਲ੍ਹਾਂ ਦੇ ਅੰਦਰੋਂ ਗੈਂਗਸਟਰ ਕਹਿੰਦੇ ਅਸੀਂ ਗੈਂਗ ਚਲਾਉਂਦੇ ਹਾਂ, ਅਸੀਂ ਅੰਦਰੋਂ ਮੀਡੀਆ ਨੂੰ ਇੰਟਰਵਿਊਆਂ ਦਿੰਦੇ ਹਾਂ, ਅੰਦਰ ਨਸ਼ਿਆਂ ਦਾ ਬਾਜ਼ਾਰ ਲੱਗਦਾ ਹੈ, ਅੰਦਰੋਂ ਫੋਨ ਫੇਸਬੁੱਕ ਅਪਡੇਟ ਹੁੰਦੇ ਨੇ, ਅੰਦਰ ਲੜਾਈ ਝਗੜੇ ਹੋ ਜਾਣ, ਕਿੰਨਾ ਕੁਛ ਹੋ ਜਾਂਦਾ ਹੈ। ਸੋ ਇਹਦਾ ਮਤਲਬ ਫਿਰ ਜੇਲ੍ਹਾਂ ਵੀ ਸੁਰੱਖਿਅਤ ਨਹੀਂ ਜੀ। ਸਹੀ ਹੈ। ਫਿਰ ਇਹ ਹਾਈ ਪ੍ਰੋਫਾਈਲ ਕੈਦੀ ਲਈ ਤਾਂ ਖਤਰਾ ਰਹਿੰਦਾ ਹੀ ਹੈ। ਹੁਣ ਤੱਕ ਬਿਕਰਮ ਮਜੀਠੀਆ ਦੇ ਵਕੀਲ ਜਾਂ ਉਹਨਾਂ ਦੇ ਪਰਿਵਾਰ ਇਹ ਚਿੰਤਾ ਪ੍ਰਗਟਾ ਰਹੇ ਸੀ, ਪਰ ਹੁਣ ਚਿੰਤਾ ਪੰਜਾਬ ਦੀ ਪੁਲਿਸ ਵਿੰਗ ਦੀ ਰਿਪੋਰਟ ਨੇ ਹੀ ਸਾਹਮਣੇ ਲਿਆਤੀ। ਠੀਕ ਹੈ। ਅੱਛਾ। ਕੇਂਦਰੀ ਏਜੰਸੀਆਂ ਹੋਣ, ਸੂਬੇ ਦੀਆਂ ਏਜੰਸੀਆਂ ਹੋਣ, ਇਹਨਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਬਾਹਰ ਆਉਂਦੀ ਆ, ਜਿਹੜੀ ਰਿਪੋਰਟ 'ਚ ਨਾਭਾ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਨੂੰ, ਜੇਲ੍ਹ DGP ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਬਿਕਰਮ ਮਜੀਠੀਆ ਦੀ ਜਾਨ ਮਾਲ ਨੂੰ ਖਤਰਾ ਹੈ। ਬਕਾਇਦਾ ਇੱਕ ਗਰੁੱਪ ਦਾ ਨਾਮ ਉਹਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਕਿ ਇਸ ਤੋਂ ਖਤਰਾ ਹੈ ਜੀ, ਆਹ ਹੈ ਜੀ। ਹੁਣ ਉਹ ਰਾਜਨੀਤਿਕ ਲੀਡਰ ਹੈ ਬਿਕਰਮ ਮਜੀਠੀਆ, ਤੇ ਉਹਦੇ ਵੀ ਪਹੁੰਚ ਪਰੋਚ ਸਾਰੇ ਹੈਗੇ ਨੇ, ਬਾਹਰ ਬੈਠ ਕੇ ਵੀ ਉਹ ਕਿੰਨੀਆਂ ਖਬਰਾਂ ਦੱਸਦਾ ਸੀ, ਤੇ ਉਹਦੇ ਵਕੀਲ ਵੀ ਇਸ ਗੱਲ ਲਈ ਲੱਗੇ ਹੋਣਗੇ, ਤੇ ਅਗਲਿਆਂ ਨੇ ਘਰ ਕੱਢ ਲਿਆ। ਉਹਦੇ ਆਧਾਰ ਤੇ ਮਾਮਲਾ ਅਦਾਲਤ 'ਚ ਆ ਗਿਆ। ਤੋਂ ਮਾਣਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਕਟਹਿਰੇ 'ਚ ਖੜਾ ਕਰਦਿਆਂ ਕਿਹਾ ਕਿ ਬਈ ਜੇ ਕੋਤਾਹੀ ਹੋ ਗਈ ਬਿਕਰਮ ਮਜੀਠੀਆ ਦੀ ਸੁਰੱਖਿਆ 'ਚ, ਤਾਂ ADGP ਜੇਲ੍ਹ ਤੇ ਜੇਲ੍ਹ ਸੁਪਰਡੈਂਟ ਨਾਭਾ ਦਾ ਇਸ ਨੂੰ ਬਖਸ਼ਿਆ ਨਹੀਂ ਜਾਊ। ਠੀਕ ਆ। ਸੋ ਇਹਨਾਂ ਦੀ ਪੁਲਿਸ ਦੀ ਉਹ ਸੂਚਨਾ ਤੇ ਪੁਲਿਸ ਇਹ ਕਰ ਗਈ। ਸੋ ਇਹਦਾ ਮਤਲਬ ਬਿਕਰਮ ਮਜੀਠੀਆ ਦੇ ਪਰਿਵਾਰ ਨੂੰ ਕਹਿਣ ਨੂੰ ਗੱਲ ਹੋ ਗਈ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਖਤਰਾ ਹੈ। ਸਹੀ ਹੈ, ਬਿਲਕੁਲ। ਹੁਣ ਰਿਪੋਰਟ ਦੱਸਦੀ ਹੈ ਜੀ, ਇਹਦਾ ਮਤਲਬ ਸਾਨੂੰ ਕੋਈ ਵੱਖਰੀ ਸੁਰੱਖਿਆ, ਵੱਖਰੀ ਬੈਰਕ, ਵੱਖਰਾ ਪ੍ਰਬੰਧ ਕਰਕੇ ਦਿਓ ਜੀ, ਜੋ ਵੀ ਹੋਊਗਾ ਉਹਨਾਂ ਦੀ। ਹੁਣ ਆਉਂਦੇ ਸਮੇਂ 'ਚ ਕਿਵੇਂ ਹੁੰਦਾ, ਹੁਣ ਪੰਜਾਬ ਸਰਕਾਰ ਤੋਂ, ਪੰਜਾਬ ਪੁਲਿਸ ਤੋਂ ਇਸ ਮਸਲੇ ਤੇ ਜਵਾਬ ਵੀ ਮੰਗਿਆ, ਤੇ ਹਾਈ ਕੋਰਟ ਨੇ ਆਪਣੀ ਸਖਤੀ ਨਾਲ ਕਿਹਾ ਕਿ ਬਿਕਰਮ ਮਜੀਠੀਆ ਦੀ। ਪਰ ਮੈਂ ਤਾਂ ਕਹਿਣਾ ਜੀ, ਪੰਜਾਬ ਸਰਕਾਰ ਕਿਉਂ ਨਹੀਂ ਗੰਭੀਰਤਾ ਨਾਲ ਲੈ ਰਹੀ ਜਾਨ ਮਾਲ ਦੀ ਰੱਖਿਆ ਵਾਲੇ ਮਸਲਿਆਂ ਨੂੰ? ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਨਜ਼ਰ ਕਰਨ ਨੂੰ ਕਿਉਂ ਤਿਆਰ ਨਹੀਂ? ਇਹਦੇ ਉੱਤੇ ਚਰਚਾ ਕਰਨ ਲਈ ਕਿਉਂ ਤਿਆਰ ਨਹੀਂ ਜੀ? ਦੂਜੀਆਂ ਧਿਰਾਂ ਇਸ ਮੁੱਦੇ ਤੇ ਬੋਲਣ ਨੂੰ ਕਿਉਂ ਤਿਆਰ ਨਹੀਂ? ਸੋ ਇਸ ਲਈ ਇਹ ਆਪਣੇ ਆਪ 'ਚ ਵੱਡੀ ਚਿੰਤਾ ਦਾ ਵਿਸ਼ਾ, ਤੇ ਉਸ ਚਿੰਤਾ ਤੋਂ ਮਤਲਬ ਸਰਕਾਰ ਮੁਨਕਰ ਹੋਈ ਬੈਠੀ। ਜੀ ਬਿਲਕੁਲ। ਅਗਲੀ ਗੱਲ ਕਰੀਏ ਸੁਪਰੀਮ ਕੋਰਟ ਦੀ। ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਸਖਤ ਹੋਈ ਹੈ ਜੀ। ਬਿਲਕੁਲ, ਇਹ ਭਾਰਤ ਦੇ ਵਿੱਚ ਲੰਮੇ ਸਮੇਂ ਤੋਂ ਗੰਭੀਰ ਮਸਲਾ ਬਣਿਆ ਹੋਇਆ। ਪਿਛਲੇ ਲਗਭਗ 4-5 ਸਾਲ ਤੋਂ ਮਾਨਯੋਗ ਅਦਾਲਤ ਵੱਲੋਂ ਲਗਾਤਾਰ ਸੂਬਿਆਂ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ, ਤੇ ਇੱਕ ਵਾਰ ਫਿਰ ਸੁਪਰੀਮ ਕੋਰਟ ਇਸ ਨੁਕਤੇ ਤੋਂ ਸਖਤ ਹੋਈ ਕਿ ਵੀ ਸੂਬੇ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ। ਸ਼ੈਲਟਰਾਂ ਦਾ ਮਸਲਾ ਆਇਆ, ਨਸਬੰਦੀ ਦਾ ਮਸਲਾ ਆਇਆ, ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ, ਪਾਰਕਾਂ ਚੋਂ, ਬਾਜ਼ਾਰਾਂ ਚੋਂ, ਗਲੀ ਮੁਹੱਲਿਆਂ ਚੋਂ ਜਿੱਥੇ ਬੱਚੇ ਖੇਡਦੇ ਉੱਥੋਂ ਪਰੇ ਕਰਨ, ਤੇ ਅਕਸਰ ਡੌਗ ਲਵਰਸ ਜਾਂ ਜਿਹੜੇ NGO ਚਲਾਉਂਦੇ ਨੇ ਕੁੱਤਿਆਂ ਵਾਲੇ, ਉਹ ਫਿਰ ਸਾਹਮਣੇ ਆਉਂਦੇ ਨੇ। ਤੇ ਇਸ ਵਾਰ ਵੀ ਪਿਛਲੇ 3-4 ਦਿਨਾਂ ਤੋਂ ਜਦੋਂ ਮਾਨਯੋਗ ਸੁਪਰੀਮ ਕੋਰਟ 'ਚ ਬਹਿਸ ਚੱਲ ਰਹੀ ਸੀ, ਤਾਂ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਕੁੱਤਿਆਂ ਪ੍ਰਤੀ ਸੰਵੇਦਨਾ ਦਿਖਾਉਣ ਦੀ ਲੋੜ ਹੈ ਜੀ, ਕੁੱਤਿਆਂ ਪ੍ਰਤੀ ਨਰਮੀ ਰੱਖਣ ਦੀ ਲੋੜ ਹੈ ਜੀ, ਉਹਨਾਂ ਦੀ ਸੰਭਾਲ ਦੀ ਲੋੜ ਹੈ ਜੀ। ਤੇ ਮਾਨਯੋਗ ਸੁਪਰੀਮ ਕੋਰਟ ਦੇ ਬੈਂਚ ਨੇ ਕੱਲ ਫਿਰ ਪੁੱਛਿਆ ਉਹਨਾਂ ਵਕੀਲਾਂ ਨੂੰ ਕਿ ਵੀ ਅਸੀਂ ਕਦੋਂ ਕਹਿ ਰਹੇ ਹਾਂ ਕਿ ਉਹਨਾਂ ਪ੍ਰਤੀ ਨਫ਼ਰਤ ਕਰੋ, ਉਹਨਾਂ ਨਾਲ ਕਰੂਰਤਾ ਨਾਲ ਪੇਸ਼ ਆਵੋ, ਅਸੀਂ ਕਦੋਂ ਕਹਿ ਰਹੇ ਹਾਂ ਕਿ ਮਾਰ ਦਿਓ ਉਹਨਾਂ ਨੂੰ, ਹੈ ਨਾ? ਕਿ ਸਾਰੀ ਸੰਵੇਦਨਾ ਕੁੱਤਿਆਂ ਪ੍ਰਤੀ ਹੋਏ, ਬੱਚਿਆਂ, ਬੰਦਿਆਂ, ਬਜ਼ੁਰਗਾਂ, ਔਰਤਾਂ ਪ੍ਰਤੀ ਕੋਈ ਨਹੀਂ ਜਿਹਨਾਂ ਤੇ ਉਹ ਹਮਲਾ ਕਰਦੇ ਨੇ। ਸਹੀ ਹੈ। ਉਹਨਾਂ ਦਾ ਕੀ ਹੈ ਜਿਹਨਾਂ ਦੇ ਪਰਿਵਾਰ ਦੇ ਜੀ, ਕਿਸੇ ਦਾ ਮੂੰਹ ਨੋਚ ਲਿਆ, ਕਿਸੇ ਦਾ ਕੰਨ ਖਾ ਲਿਆ, ਕਿਸੇ ਦੀ ਲੱਤ ਵੱਢ ਲਈ, ਕਿਸੇ ਦੇ 14 ਟੀਕੇ ਲੱਗੇ, ਕੋਈ ਇਸ ਜਾਨ ਤੋਂ ਚਲਾ ਗਿਆ, ਉਹਨਾਂ ਦਾ ਕੀ ਹੈ ਜੀ? ਕਹਿੰਦੇ ਜੇ ਇੰਨਾ ਕੁੱਤਿਆਂ ਨਾਲ ਪਿਆਰ ਹੈ ਤਾਂ ਸੜਕਾਂ ਤੇ ਰੋਟੀ ਉਹ ਕਿਉਂ ਪਾਉਂਦੇ, ਉਹਨੂੰ ਘਰੇ ਕਿਉਂ ਨਹੀਂ ਲੈ ਕੇ ਜਾਂਦੇ? ਰੱਖੋ ਆਪਣੇ ਆਪਣੇ ਘਰੇ।
ਜਵਾਬ ਨਹੀਂ ਔੜਿਆ ਫਿਰ ਕਿਸੇ ਨੂੰ ਜੀ। ਮਾਨਯੋਗ ਸੁਪਰੀਮ ਕੋਰਟ ਨੇ ਹੁਣ ਸਖਤ ਲਫ਼ਜ਼ਾਂ ਦੇ ਵਿੱਚ ਹਦਾਇਤ ਕੀਤੀ ਹੈ ਸੂਬਾ ਸਰਕਾਰਾਂ ਨੂੰ ਕਿ ਜਾਂ ਤਾਂ ਹਦਾਇਤਾਂ ਅਨੁਸਾਰ ਕਾਰਵਾਈ ਕਰੋ, ਇਹਨਾਂ ਦੀ ਸਾਂਭ ਸੰਭਾਲ ਕਰੋ ਸਹੀ, ਗਾਂ ਨੂੰ ਕਿਵੇਂ ਇਹਨਾਂ ਦੀ ਜਨਸੰਖਿਆ ਘਟੇ ਉਹਦੇ ਤੇ ਕੰਮ ਕਰੋ, ਨਹੀਂ ਤਾਂ ਜੁਰਮਾਨਾ ਇੰਨਾ ਲਾਵਾਂਗੇ ਕਿ ਤੁਹਾਨੂੰ ਸਮਝ ਆ ਜੂਗੀ, ਫਿਰ ਜੁਰਮਾਨੇ ਭਰਨੇ ਪੈ ਜਾਣਗੇ ਜਦੋਂ ਇੰਨੇ ਹਰਜਾਨਾ ਦੇਣਾ ਪੈ ਗਿਆ ਇੰਨਾ ਫਿਰ ਤੁਸੀਂ ਆਪ ਹੀ ਸਾਂਭਦੇ ਫਿਰੋਗੇ। ਸੋ ਵੱਡਾ ਹਰਜਾਨਾ ਕਰਨ ਦੀ ਤਿਆਰੀ ਚ ਨਜ਼ਰ ਆਈ ਸੁਪਰੀਮ ਕੋਰਟ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀਆਂ NGO ਜਿਹੜੇ ਡੌਗ ਲਵਰ ਜਾਂ ਜਿਹੜੇ ਸੜਕਾਂ ਤੇ ਕੁੱਤਿਆਂ ਨੂੰ ਰੋਟੀਆਂ ਖਿਲਾਉਂਦੇ ਨੇ ਹੈਨਾ, ਉਹਨਾਂ ਦੀ ਵੀ ਜ਼ਿੰਮੇਵਾਰੀ ਤੈਅ ਕਰਾਂਗੇ। ਉਹ ਵੀ ਕਰ ਅੱਜ ਦੀ ਤਰੀਕ ਦਾ ਦੇਖੋ, ਜਿੱਥੇ ਵੀ ਘਟਨਾ ਵਾਪਰਦੀ ਹੈ CCTV ਕੈਮਰੇ ਹਰ ਦੁਕਾਨ ਘਰ ਦੇ ਬਾਹਰ ਲੱਗੇ ਹੁੰਦੇ ਨੇ, ਉਹ ਹਰ ਤਰ੍ਹਾਂ ਦੀ ਰਿਕਾਰਡਿੰਗ ਜਦੀ ਆ ਜਾਂਦੀ ਆ ਜੀ। ਇਸ ਲਈ ਪਛਾਣਨਾ ਤਾਂ ਕੋਈ ਮੁਸ਼ਕਲ ਨਹੀਂਗਾ। ਸੋ ਇਸ ਲਈ ਹੁਣ ਇਹ ਦੋ ਧਿਰਾਂ ਦੀ ਜ਼ਿੰਮੇਵਾਰੀ ਜੇ ਤੈਅ ਹੁੰਦੀ ਆ ਤਾਂ ਮੈਨੂੰ ਲੱਗਦਾ ਇਸ ਮਸਲੇ ਦਾ ਕੁਝ ਹੱਲ ਨਿਕਲ ਸਕਦਾ। ਪਰ ਸਵਾਲ ਇਹ ਹੈ ਕਿ ਜੇ 4-5 ਸਾਲ ਤੋਂ ਇਹਦੇ ਤੇ ਹਰ ਵਾਰ ਬਹਿਸ ਤੁਰਦੀ ਹੈ, ਚਰਚਾ ਆਉਂਦੀ ਹੈ, ਗਿਣਤੀ ਵਧੀ ਵੀ ਜਾਂਦੀ ਹੈ, ਘਟਨਾਵਾਂ ਵਧੀ ਜਾਂਦੀਆਂ, ਹੱਲ ਨਹੀਂ ਨਿਕਲਦਾ, ਫਿਰ ਤਾਂ ਪਰਾਲੀ ਵਾਲਾ ਹੀ ਮਸਲਾ ਜਨਾਬ ਹੈ ਕਿ ਹਰ ਵਾਰ ਪਰਾਲੀ ਵਾਲਾ ਮੁੱਦਾ ਆਉਂਦਾ, ਅੱਗ ਲੱਗਦੀ ਹੈ, ਧੂਏ ਦਾ ਸਵਾਲ ਆਉਂਦਾ ਤੇ ਪਰ ਦਿੱਲੀ ਦਾ ਪ੍ਰਦੂਸ਼ਣ ਅਜੇ ਤੱਕ ਨਹੀਂ ਘਟਿਆ। ਤਾਂ ਹੁਣ ਮਤਲਬ ਕਿ ਝੋਨੇ ਤੋਂ ਬਾਅਦ ਕਣਕ ਵੱਢਣ ਤੱਕ ਨੂੰ ਵੀ ਵਧਣ ਦੇ ਨੇੜੇ ਪਹੁੰਚ ਗਏ ਆ ਹੈਨਾ, ਤੇ ਫਿਰ ਹੁਣ ਸਾਡੀ ਪਰਾਲੀ ਦਾ ਨਾਲ ਆਉਣਾ। ਸੋ ਇਸ ਲਈ ਹਕੀਕਤ ਤੋਂ ਜਦੋਂ ਮੁੱਖ ਮੋੜ ਕੇ ਸਿਰਫ ਦੋਸ਼ ਦੀ ਰਾਜਨੀਤੀ ਹੁੰਦੀ ਆ, ਫਿਰ ਉਹ 'ਚ ਫਿਰ ਮੁੱਦੇ ਦਾ ਹੱਲ ਨਹੀਂ ਹੁੰਦਾ। ਸਹੀ ਹੈ, ਬਿਲਕੁਲ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਤਾਪਮਾਨ ਦੀ, ਕਹਿੰਦੇ ਪੰਜਾਬ ਦੇ ਵਿੱਚ ਤਾਪਮਾਨ 0 ਤੇ ਆਇਆ ਜੀ। ਜੀ ਰਿਕਾਰਡ ਤੋੜ ਠੰਡ ਜਿਹਨੂੰ ਕਹਿੰਦੇ ਨੇ ਅਸਲ 'ਚ ਉਹ ਇਸ ਵਾਰ ਦੇਖਣ ਨੂੰ ਮਿਲੀ ਆ। ਮਤਲਬ ਨਵਾਂ ਸ਼ਹਿਰ 'ਚ 0 ਡਿਗਰੀ, ਬਠਿੰਡਾ 'ਚ ਕਹਿੰਦੇ 0.6 ਡਿਗਰੀ ਹੈਨਾ, ਤੇ ਮੈਰਵਾੜੀ 'ਚ -1.5 ਡਿਗਰੀ, ਤੇ ਓਵਰਆਲ ਪਹਿਲੀ ਵਾਰ ਹੋਇਆ ਕਿ 5 ਡਿਗਰੀ ਤੋਂ ਥੱਲੇ ਸਾਰਾ ਹੀ ਹਰਿਆਣਾ ਚਲਾ ਗਿਆ। ਸੋ ਪੰਜਾਬ ਦੇ ਕਿੰਨੇ ਹੀ ਖੇਤਰ, ਤੇ ਅਗਲੇ 3 ਦਿਨ ਇਸੇ ਤਰ੍ਹਾਂ ਦੀ ਠੰਡ। ਮਤਲਬ ਕੱਲ ਲੋਹੜੀ ਮਨਾਈ ਗਈ ਹੈ ਇੱਥੇ, ਤੇ ਕਿੰਨੀਆਂ ਥਾਵਾਂ ਤੇ ਦੇਖੋ ਧੂਣੀਆਂ ਬਲੀਆਂ, ਅੱਗ ਬਲੀ ਹੈ ਨਾ, ਉਹਦੇ ਬਾਵਜੂਦ ਵੀ ਮਤਲਬ ਕਿ ਜੇ ਆਪਾਂ ਕਹੀਏ ਕਿ ਪਹਾੜਾਂ ਦੇ ਉੱਤੇ ਜਿਵੇਂ ਮਤਲਬ ਬਰਫ਼ ਪਈ, ਕੁਛ ਪਈ, ਪਰ ਉਹਦੇ ਬਾਵਜੂਦ ਵੀ ਪਹਾੜਾਂ ਨਾਲੋਂ ਵੱਧ ਮੈਦਾਨੀ ਖੇਤਰ ਇਸ ਵਾਰ ਜ਼ਿਆਦਾ ਠੰਡਾ ਹੈ। ਸੋ ਉੱਤਰੀ ਭਾਰਤ ਦੇ ਵਿੱਚ ਤਾਂ ਪੂਰੀ ਸੀਤ ਲਹਿਰ ਹੈ, ਤੇ ਇਹ ਤੋਂ ਅਜੇ ਹਫ਼ਤਾ ਖੰਡ ਨਿਜਾਤ ਮਿਲਣ ਦੀ ਉਮੀਦ ਨਹੀਂ ਹੈ। ਅਗਲੇ 3 ਦਿਨ ਤਾਂ ਇਸੇ ਤਰ੍ਹਾਂ ਮਤਲਬ 0 ਡਿਗਰੀ ਤੱਕ ਤਾਪਮਾਨ ਆਉਣਾ, ਮੇਰਾ ਖਿਆਲ ਮੇਰੇ ਧਿਆਨ 'ਚ ਤਾਂ ਜੇ ਹੈਗਾ ਪੰਜਾਬ 'ਚ ਸ਼ਾਇਦ ਪਹਿਲੀ ਵਾਰ ਹੈ। ਹੋ ਸਕਦਾ ਕਿ ਇਹ ਤੋਂ ਪਹਿਲਾਂ ਵੀ ਕਦੇ ਇੰਝ ਹੋਇਆ ਹੋਵੇ, ਪਰ ਜਿੰਨਾ ਕਿ ਮੇਰੇ ਜ਼ਿਹਨ 'ਚ ਆ ਰਿਹਾ ਕਿ ਜਿਵੇਂ ਬਠਿੰਡਾ, ਨਵਾਂ ਸ਼ਹਿਰ ਹੈ ਨਾ, ਇਹ ਆਦਮਪੁਰ ਵਾਲੇ ਖੇਤਰ, ਅੰਮ੍ਰਿਤਸਰ ਵਾਲੇ ਖੇਤਰ, ਇਹ ਪਹਿਲਾਂ ਵੀ ਬਹੁਤ ਠੰਡੇ ਰਹੇ ਨੇ, ਪਰ ਇਸ ਕਦਰ ਤੱਕ ਆਉਣਾ ਇਹ ਮੇਰੇ ਲਈ ਹੈਰਾਨੀ ਵੀ ਹੈ, ਤੇ ਮਤਲਬ ਠੰਡ ਹੈਗੀ ਵੀ ਬਹੁਤ ਹੈ ਜੀ, ਇਹ 'ਚ ਕੋਈ ਦੋ ਰਾਏ ਜੀ। ਬਿਲਕੁਲ। ਦੇਖੋ ਇਹ ਜਿਹੜੀ ਠੰਡ ਹੁੰਦੀ ਹੈ ਸ਼ਰਮਾ ਜੀ, ਕਈ ਵਾਰੀ ਜਿਹੜੀਆਂ ਕਣਕ ਦੀ ਫਸਲ ਆਉਣ ਉਹਦੇ ਲਈ ਤਾਂ ਲਾਹੇਵੰਦ ਆ, ਪਰ ਜਿਹੜੇ ਫਲਾਂ ਸਬਜ਼ੀਆਂ ਦੀ ਕਾਸ਼ਤ ਕਰਦੇ ਆ ਉਹਨਾਂ ਲਈ ਥੋੜੀ ਜਿਹੀ ਮਾਰੂ ਸਾਬਤ ਹੋ ਜਾਂਦੀ ਆ। ਬਾਕੀ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਹੁੰਦੇ ਨੇ, ਜਿਹੜੇ ਹਰ ਰੋਜ਼ ਦੇ ਦਿਹਾੜੀਦਾਰ ਭਰਾ ਨੇ, ਸਾਡੇ ਕਿਰਤੀ ਭਰਾ ਨੇ, ਉਹਨਾਂ ਲਈ ਔਖਾ ਹੁੰਦਾ। ਬਿਲਕੁਲ, ਉਹਨਾਂ ਲਈ ਬਹੁਤ ਔਖਾ ਹੁੰਦਾ। ਇੱਕ ਤਾਂ ਵੈਸੇ ਠੰਡ ਜ਼ਿਆਦਾ ਲੱਗਦੀ ਹੈ ਜਦੋਂ ਹੱਡ ਭੁੱਖੇ ਰਹਿੰਦੇ ਜਿਹੜੇ ਮਿਹਨਤ ਕਰਦੇ ਆ, ਤੇ ਇੱਕ ਜੇ ਕੰਮ ਰੁਕ ਜੇ ਫਿਰ ਤੁਹਾਨੂੰ ਪਤਾ ਔਖਾ ਹੋ ਜਾਂਦਾ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਤਹਿਤ ਜੁੜੇ ਸਨ ਦੀਪਕ ਸ਼ਰਮਾ ਜੀ ਚਨਾਰਥਲ, ਜਿਹੜੇ ਕਿ ਪੰਜਾਬ ਦੇ ਸੀਨੀਅਰ ਪੱਤਰਕਾਰ ਨੇ, ਉੱਘੇ ਲੇਖਕ ਨੇ ਤੇ ਸਰਗਰਮ ਸਮਾਜਿਕ ਕਾਰਕੁਨ ਨੇ। ਉਹਨਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ US।